ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੇ ਜ਼ਮਨੀ ਇਲੈਕਸ਼ਨ ਵਿੱਚ ਇਮਰਾਨ ਖਾਨ ਦਾ 7 ਹਲਕਿਆਂ ਵਿੱਚੋਂ ਕਾਮਯਾਬੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਇਲੈਕਸ਼ਨ ਕਮਿਸ਼ਨ ਨੇ ਮਹਿਫੂਜ਼ ਫੈਸਲਾ ਸੁਣਾ ਦਿੱਤਾ। ਜ਼ਮਨੀ ਇਲੈਕਸ਼ਨ ਵਿੱਚ ਕਾਮਯਾਬੀ ਤੋਂ ਬਾਅਦ ਇਮਰਾਨ ਖਾਨ ਨੇ ਆਪਣੇ ਕਾਨੂੰਨੀ ਮਸ਼ੀਰਾਂ ਦੀ ਮੁਸ਼ਾਵਰਤ ਨਾਲ 6 ਸੀਟਾਂ ਖਾਲੀ ਨਾ ਕਰਨ ਵਾਸਤੇ ਇਲੈਕਸ਼ਨ ਦੇ ਅਖਰਾਜਾਤ ਇਲੈਕਸ਼ਨ ਕਮਿਸ਼ਨ ਵਿੱਚ ਜਮ੍ਹਾਂ ਨਹੀਂ ਸਨ ਕਰਾਏ, ਜਿਸ ਦੀ ਵਜ੍ਹਾ ਤੋਂ ਇਲੈਕਸ਼ਨ ਕਮਿਸ਼ਨ ਅਜੇ ਤੱਕ ਜ਼ਮਨੀ ਇਲੈਕਸ਼ਨ ਵਿੱਚ ਇਮਰਾਨ ਖਾਨ ਦੀ ਕਾਮਯਾਬੀ ਦਾ ਨੋਟੀਫਿਕੇਸ਼ਨ ਜਾਰੀ ਨਾ ਕੀਤਾ। ਵਕਤ ਦੇ ਅੰਦਰ ਇਲੈਕਸ਼ਨ ਅਖਰਾਜਾਤ ਜਮ੍ਹਾਂ ਨਾ ਕਰਾਉਣ ਤੇ ਇਲੈਕਸ਼ਨ ਕਮਿਸ਼ਨ ਨੇ ਇਮਰਾਨ ਖਾਨ ਨੂੰ ਨੋਟਿਸ ਜਾਰੀ ਕੀਤਾ ਸੀ ਔਰ ਕੇਸ ਮੁਕੰਮਲ ਸੁਣਨ ਤੋਂ ਬਾਅਦ ਫੈਸਲਾ ਮਹਿਫੂਜ਼ ਕਰ ਦਿੱਤਾ। ਇਲੈਕਸ਼ਨ ਕਮਿਸ਼ਨ ਨੇ ਮਹਿਫੂਜ਼ ਕੇਸ ਦਾ ਫੈਸਲਾ ਸੁਣਾਦਿਆਂ ਕਹਿਣਾ ਸੀ ਕਿ ਕਿਉਂਕਿ ਹੁਣ ਇਮਰਾਨ ਖਾਨ ਨੇ ਇਲੈਕਸ਼ਨ ਦੇ ਅਖਰਾਜਾਤ ਇਲੈਕਸ਼ਨ ਕਮਿਸ਼ਨ ਵਿੱਚ ਜਮ੍ਹਾਂ ਕਰਵਾ ਦਿੱਤੇ ਨੇ ਤੇ ਇਲੈਕਸ਼ਨ ਕਮਿਸ਼ਨ ਵੀ ਹਮਦਰਦੀ ਨੂੰ ਸਾਹਮਣੇ ਰੱਖਦਿਆਂ ਲੇਟ ਅਖਰਾਜਾਤ ਜਮ੍ਹਾਂ ਕਰਾਉਣ ਤੇ ਮਾਫ ਕਰ ਦਿੱਤਾ ਤੇ ਤਮਾਮ 7 ਹਲਕਿਆਂ ਵਿੱਚ ਕਾਮਯਾਬੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਇਮਰਾਨ ਖਾਨ ਜ਼ਿਮਨੀ ਇਲੈਕਸ਼ਨ ਵਿੱਚ NA 22 ਮਰਦਾਨ, NA 24 ਚਾਰਸਦਾ, NA 31 ਪਿਸ਼ਾਵਰ, NA 108 ਫੈਸਲਾਬਾਦ, NA 118 ਨਨਕਾਣਾ, NA 45 ਕਰਮ ਤੇ NA 239 ਕੋਰੰਗੀ ਵਿੱਚੋਂ ਕਾਮਯਾਬੀ ਹਾਸਿਲ ਕੀਤੀ ਸੀ। ਇਲੈਕਸ਼ਨ ਕਮਿਸ਼ਨ ਨੇ ਇਸ ਕੇਸ ਦਾ ਫੈਸਲਾ 20 ਦਸੰਬਰ ਨੂੰ ਮਹਿਫੂਜ਼ ਕੀਤਾ ਸੀ। ਕਰਾਚੀ ਦੇ ਮੇਅਰ ਦੀ ਪੱਗ ਕਿਸ ਪਾਰਟੀ ਦੇ ਸਿਰ ਤੇ ਸਜੇਗੀ? ਪੂਰੇ ਮੁਲਕ ਦੀਆਂ ਨਜ਼ਰਾਂ ਕਰਾਚੀ ਉੱਤੇ। ਅੱਜ ਪਾਕਿਸਤਾਨ ਪੀਪਲਸ ਪਾਰਟੀ ਤੇ ਜਮਾਤ ਇਸਲਾਮੀ ਦੀ ਪਹਿਲੀ ਬਾਕਾਇਦਾ ਮੁਲਾਕਾਤ ਹੋਈ। ਪੀਪਲ ਪਾਰਟੀ ਦਾ ਵਫਦ ਸੂਬਾਈ ਵਜ਼ੀਰ ਸਈਦ ਗਨੀ ਦੀ क़यादत ਵਿੱਚ ਕਰਾਚੀ ਜਮਾਤ ਇਸਲਾਮੀ ਦੇ ਮਰਕਜ਼ ਇਦਾਰਾ ਨੂਰ ਹਕ ਪਹੁੰਚਿਆ। ਜ਼ਰਾਏ ਦਾ ਕਹਿਣਾ ਸੀ ਕਿ ਮੁਲਾਕਾਤ ਦਾ ਮਕਸਦ ਬਲਦੀਆਤੀ ਇੰਤਖਾਬਾਤ ਤੋਂ ਬਾਅਦ ਕਰਾਚੀ ਵਿੱਚ ਮੇਅਰ ਮੁਕਰਰ ਕਰਨ ਦੇ ਮਾਮਲਾਤ ਜ਼ੇਰੇ ਬਹਿਸ ਆਏ। ਪੀਪਲਸ ਪਾਰਟੀ ਦੇ ਵਫਦ ਨੇ ਤਮਾਮ ਮਾਮਲਾਤ ਮੁਜ਼ਾਕਰਾਤ ਨਾਲ ਹੱਲ ਕਰਨ ਦੀ ਪਹਿਲ ਤੇ ਪੇਸ਼ਕਸ਼ ਕੀਤੀ, ਜਦਕਿ ਦੂਜੀ ਤਰਫ ਅਮੀਰ ਕਰਾਚੀ ਹਾਫਿਜ਼ ਨਈਮ ਦਾ ਮੌਕਫ ਸੀ ਕਿ ਜਮਾਤ ਇਸਲਾਮੀ ਗੱਲਬਾਤ ਤੇ ਮੁਜ਼ਾਕਰਾਤ ਕਰਨ ਨੂੰ ਤਿਆਰ ਹੈ, ਲੇਕਿਨ ਕਿਸੇ ਵੀ ਕਿਸਮ ਦੇ ਮੁਜ਼ਾਕਰਾਤ ਤੋਂ ਪਹਿਲੇ ਪੀਪਲਸ ਪਾਰਟੀ ਨੂੰ ਤੇ ਬਾਕੀ ਜਮਾਤਾਂ ਨੂੰ ਕਰਾਚੀ ਵਿੱਚ ਜਮਾਤ ਇਸਲਾਮੀ ਦੀ ਅਕਸਰੀਅਤ ਨੂੰ ਤਸਲੀਮ ਕਰਨਾ ਪਏਗਾ। ਕਰਾਚੀ ਬਲਦੀਆਤੀ ਇਲੈਕਸ਼ਨ ਵਿੱਚ ਤਹਿਰੀਕ ਇਨਸਾਫ ਨੇ ਧਾਂਦਲੀ ਦਾ ਇਲਜ਼ਾਮ ਲਗਾਉਂਦਿਆਂ ਹੋਇਆਂ ਰਿਜ਼ਲਟ ਤਸਲੀਮ ਕਰਨ ਤੋਂ ਇਨਕਾਰ ਕਰ ਦਿੱਤਾ, ਜਦਕਿ ਦੂਜੀ ਤਰਫ ਜਮਾਤ ਇਸਲਾਮੀ ਤੇ ਪੀਪਲਸ ਪਾਰਟੀ ਕਰਾਚੀ ਵਿੱਚ ਅਕਸਰੀਅਤ ਦਾ ਦਾਅਵਾ ਕਰ ਰਹੀ ਹੈ। ਨਿਗਰਾਨ ਵਜ਼ੀਰ ਆਲਾ ਪੰਜਾਬ ਦੇ ਇੰਤਖਾਬਾਤ ਵਾਸਤੇ ਵਜ਼ੀਰ ਆਲਾ ਪੰਜਾਬ ਪਰਵੇਜ਼ ਇਲਾਹੀ ਤੇ ਓਪੋਜੀਸ਼ਨ ਲੀਡਰ ਹਮਜ਼ਾ ਸ਼ਹਬਾਜ਼ ਨੂੰ ਗਵਰਨਰ ਪੰਜਾਬ ਦੀ ਤਰਫੋਂ ਦਿੱਤਾ ਗਿਆ 3 ਦਿਨ ਦਾ ਵਕਤ ਗੁਜ਼ਰ ਗਿਆ। ਅਗਰ ਦਿਨ ਵਿੱਚ ਦੋਨੋਂ ਰਹਿਨੁਮਾ ਕਿਸੇ ਇੱਕ ਨਾਮ ਤੇ ਮੁਤਫਿਕ ਹੋ ਜਾਂਦੇ ਤੇ ਗਵਰਨਰ ਨੇ ਨਿਗਰਾਨ ਵਜ਼ੀਰ ਆਲਾ ਦਾ ਤਕਰਰ ਕਰ ਦੇਣਾ ਸੀ। ਕਿਸੇ ਇੱਕ ਨਾਮ ਤੇ ਮੁਤਫਿਕ ਨਾ ਹੋਣ ਦੀ ਵਜ੍ਹਾ ਤੋਂ ਮਾਮਲਾ ਸਪੀਕਰ ਪੰਜਾਬ ਅਸੈਂਬਲੀ ਕੋਲ ਗਿਆ। ਅੱਜ ਸਪੀਕਰ ਪੰਜਾਬ ਅਸੈਂਬਲੀ ਨੇ ਨਿਗਰਾਨ ਵਜ਼ੀਰ ਆਲਾ ਦੇ ਨਾਮ ਤੇ ਮੁਸ਼ਾਵਰਤ ਲਈ 6 ਰੁਕਨੀ ਪਾਰਲੀਮੈਂਟਰੀ ਕਮੇਟੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਨੋਟੀਫਿਕੇਸ਼ਨ ਦੇ ਮੁਤਾबिक ਹਕੂਮਤੀ ਪਾਰਟੀ ਦੇ 3 ਅਰਕਾਨ असलम इकबाल, राजा बशारत ते हाशिम जमा बख्त, जबकि ओपोजिशन दे 3 अरकान मलिक मोहम्मद अहमद खान, हसन मुर्तज़ा ते नदीम कामरान पार्लिमानी कमेटी विच शामिल। पार्लिमानी कमेटी 3 दिन के अंदर परवेज़ इलाही ते हमजा शहबाज की तरफों दिते गए नाम ते मुशावरत करेगी ते किसी एक नाम ते इतफाक करेगी। अगर पार्लिमानी कमेटी 3 दिन के अंदर किसी नाम ते इतफाक नहीं करती तो निगरान वज़ीर आला के नाम का फैसला इलैक्शन कमीशन करेगा। नवाज शरीफ पहले ही बयान दे चुका है कि जमहूरीत के तकाजे और जमहूरीत को मजबूत करने लई जरूरी है कि निगरान वज़ीर आला का इंतखाब सियासी पार्टियां बाहवी मुशावरत नाल करन। उम्मीद की जा रही है कि पार्लिमानी कमेटी किसी एक नाम से इतफाक कर लेगी तो इतफाक के नाल निगरान वज़ीर आला का इंतखाब हो जाएगा। जबकि दूसरी तरफ गवर्नर KPK ने असम्बली तहलील कर दी तो वज़ीर आला ते ओपोजिशन लीडर कोलों निगरान वज़ीर आला वास्ते नाम मांग लए ने। पाकिस्तान ਨੂੰ डिफाल्ट ਕਰਨ ਦਾ ख्वाब ਵੇਖਣ ਵਾਲੇ ਤੇ ਪਾਕਿਸਤਾਨ ਦੇ ਖਿਲਾਫ ਗਲਤ ਖਬਰਾਂ ਫੈਲਾ ਕੇ ਆਵਾਮ ਦੇ ਵਿੱਚ ਬੇਚੈਨੀ ਫੈਲਾਉਣ ਵਾਲੇ ਮੁਲਕ ਦੁਸ਼ਮਣ ਅਨਾਸਰ ਵਾਸਤੇ ਬੁਰੀ ਖਬਰ। ਵਰਲਡ ਬੈਂਕ ਨੇ ਪਾਕਿਸਤਾਨ ਨੂੰ ਮਿਲਣ ਵਾਲੇ ਕਰਜ਼ੇ ਦੀ ਤਾਖੀਰ ਦੀਆਂ ਖਬਰਾਂ ਦੀ ਤਰਦੀਦ ਕਰ ਦਿੱਤੀ। ਕੱਲ ਦਿਨ ਭਰ ਗਲਤ ਪ੍ਰੋਪੇਗੈਂਡਾ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਵਰਲਡ ਬੈਂਕ ਨੇ ਪਾਕਿਸਤਾਨ ਨੂੰ ਮਿਲਣ ਵਾਲਾ ਕਰਜ਼ਾ ਮੁਅੱਖਰ ਕਰ ਦਿੱਤਾ ਹੈ। ਮੁਲਕ ਦੁਸ਼ਮਣ ਅਨਾਸਰ ਦਾ ਕਹਿਣਾ ਸੀ ਕਿ ਪਾਕਿਸਤਾਨ ਨੂੰ ਮਿਲਣ ਵਾਲਾ $450 ਮਿਲੀਅਨ ਰਾਈਜ਼ ਟੂ ਤੇ ਸਸਤੀ ਤਵਾਨਾਈ ਵਾਸਤੇ ਮਿਲਣ ਵਾਲਾ $600 ਮਿਲੀਅਨ ਪੇਸ ਟੂ ਵਰਲਡ ਬੈਂਕ ਨੇ ਮੁਅੱਖਰ ਕਰ ਦਿੱਤਾ ਹੈ, ਜਿਸ ਦੀ ਵਜ੍ਹਾ ਨਾਲ ਪਾਕਿਸਤਾਨੀ ਹਕੂਮਤ ਸ਼ਦੀਦ ਮੁਆਸ਼ੀ ਬੁਹਰਾਨ ਦਾ ਸ਼ਿਕਾਰ ਹੋ ਜਾਏਗੀ। ਅੱਜ ਕੰਟਰੀ ਡਾਇਰੈਕਟਰ ਦੀ ਤਰਫੋਂ ਜਾਰੀ ਬਿਆਨ ਦੇ ਵਿੱਚ ਇਸ ਝੂਠੀ ਖਬਰ ਦੀ ਤਰਦੀਦ ਕੀਤੀ ਗਈ ਤੇ ਇਹ ਕਿਹਾ ਗਿਆ ਹੈ ਕਿ ਪਾਕਿਸਤਾਨ ਨਾਲ ਕੀਤੇ तमाम ਵਾਅਦੇ ਆਪਣੇ ਵਕਤ ਤੇ ਪੂਰੇ ਕੀਤੇ ਜਾਣਗੇ। ਹਕੂਮਤ ਤੇ ਓਪੋਜੀਸ਼ਨ ਦਾ ਖੇਲ ਇੱਕ ਸ਼ਤਰੰਜ ਦੇ ਖੇਲ ਦਾ ਮਾਨੰਦ ਹੁੰਦਾ ਹੈ। ਹਕੂਮਤ ਤੇ ਓਪੋਜੀਸ਼ਨ ਆਵਾਮੀ ਹਮਦਰਦੀ ਜਤਨ ਲਈ ਰੋਜ਼ਾਨਾ ਦੀ ਬੁਨਿਆਦ ਤੇ ਇੱਕ ਦੂਜੇ ਨੂੰ ਸਰਪ੍ਰਾਈਜ਼ ਦੇਣ ਦੀ ਕੋਸ਼ਿਸ਼ ਕਰਦਿਆਂ ਨੇ। ਇਮਰਾਨ ਖਾਨ ਦੇ ਕੌਮੀ ਅਸੈਂਬਲੀ ਵਿੱਚ ਵਾਪਸ ਜਾਣ ਦੇ ਸਰਪ੍ਰਾਈਜ਼ ਤੇ ਹਕੂਮਤ ਨੇ 35 ਅਸਤੀਫੇ ਮਨਜ਼ੂਰ ਕਰ ਲਏ। ਤਹਿਰੀਕ ਇਨਸਾਫ ਨੂੰ ਸਰਪ੍ਰਾਈਜ਼ ਦਿੱਤਾ। ਤਹਿਰੀਕ ਇਨਸਾਫ ਦੇ ਰਹਿਨੁਮਾ ਫਵਾਦ ਚੌਧਰੀ ਨੇ ਫਿਰ ਸਰਪ੍ਰਾਈਜ਼ ਦਿੱਤਾ ਹੈ ਕਿ ਅਜੇ ਵੀ ਹਕੂਮਤ ਨੂੰ ਕੌਮੀ ਅਸੈਂਬਲੀ ਵਿੱਚ ਓਪੋਜੀਸ਼ਨ ਲੀਡਰ ਤੇ ਚੇਅਰਮੈਨ
پبلک اکاؤنٹ کمیٹی تحریک انصاف دہی مقرر کرنا پے گا۔ باوثوق ذرائع مطابق حکومت عمران خان دی نئی چال الٹی کرن لئی 30 مزید استعفے قبول کرن دا سرپرائز دین لئی تیار۔ عمران خان تے پرویز الہی بھی قومی حکومت نو نئے سرپرائز دین دا اعلان کر چکی ہے، جبکہ حکومت بھی تحریک انصاف نو نت نئے سرپرائز دین دی تیاری کر چکی ہے۔ شطرنج دے اس کھیل نے نت نئے سرپرائز دیندیاں ملک پاکستان نو کتنا نقصان ہو رہا ہے، اس دا احساس حکومت تے اپوزیشن دونوں نو ہوندا محسوس نہیں ہو رہا۔ اپنے ذاتی سیاسی مفاد وچ دونوں پارٹیاں ملک دا وسیع تر مفاد بھول چکیاں نے۔ ملک دے موجودہ معاشی بحران وچ وقت دا تقاضا ہے کہ دونوں پارٹیاں مساق معیشت کر کے مل کے ملک نو معاشی بحران وچوں کڈن لئی اپنا بھرپور کردار ادا کرن تے ذاتی تے پارٹی دا مفاد کچھ عرصے لئی بھول جان۔ تحریک انصاف ایک ہور یو ٹرن۔ باوثوق ذرائع دے مطابق تحریک انصاف دا سندھ اسمبلی تو مستعفی نہ ہون دا فیصلہ۔ لانگ مارچ دے اختتام تے عمران خان نے پنجاب تے کے پی کے اسمبلی تحلیل تے قومی اسمبلی، سندھ اسمبلی تے بلوچستان اسمبلی وچ استعفی دین دا اعلان کیتا سی۔ ذرائع دے مطابق سندھ دے بلدیاتی انتخابات وچ بدترین شکست تو بعد ممبران سندھ اسمبلی نے عمران خان نو مشورہ دتا کہ سندھ اسمبلی وچ استعفی تو بعد ضمنی الیکشن ہون گے۔ ضمنی الیکشن وچ بھی تحریک انصاف شکست کا سامنا کر سکتی ہے۔ اگر دوبارہ سندھ ضمنی الیکشن وچ تحریک انصاف ہار گئی تے پورے ملک وچ پارٹی دا گراف نیچے گر جائے گا۔ یہ گل عمران خان دے دماغ وچ وڑ گئی ہے تے اس نے پارٹی ممبران نو فوراً استعفی دین تو منع کر دیتا۔ پارلیمانی پارٹی سندھ دے لیڈر خرم شیر زمان دا کہنا ہے کہ استعفے پارٹی چیئرمین عمران خان نو جمع کروا دیتے گئے نے۔ جد بھی چیئرمین حکم دے گا اس اسمبلی دی رکنیت تو استعفی دے دیاں گے۔ اجے پارٹی نے فوری مستعفی ہون دا فیصلہ نہیں کیتا۔ نوکری دا جھانسا دے کر معصوم تے غریب لوکاں دے گردے کڈن والا گروہ گرفتار۔ گروہ وچ 9 سربازاں دے نال 6 ڈاکٹر بھی شامل۔ پولیس دا 9 سرباز گروہ دے متعلق کی کہنا ہے، خود سنو۔ بسم اللہ الرحمن الرحیم۔ میں میڈیا کے تمام دوستوں کو اس پریس کانفرنس میں خوش آمدید کہتا ہوں۔ آج کی پریس کانفرنس میں یہ ایک بہت بڑا نیٹ ورک ہے جو معصوم اور سادہ لوگوں کو جھانسا دے کر، نوکری کا جھانسا دے کر یا کسی اور طریقے سے راولپنڈی میں وہاں لیب ہے وہاں پر لے جاتے ہیں اور وہاں ان کا گردہ نکال کے آگے ٹرانسپلانٹ کر دیتے ہیں۔ یہ گینگ اس وقت منظر عام پر آیا جب تھانہ مناوا میں ہمیں ایک عبداللہ نام کے لڑکے کی اغوا کا مقدمہ درج ہوتا ہے۔ یہ 15-16 سال کا سیدھا سادہ سا لڑکا ہے اور اس پر سی سی پی او صاحب جناب غلام محمود ڈوگر، ڈی آئی جی جناب عطر اسماعیل صاحب اور ایس ایس پی انویسٹیگیشن حسنین حیدر صاحب، انہوں نے یہ ایک میری سپرویژن میں ایک ٹیم تشکیل دی جس میں اس بچے کی ریکوری کو ہر صورت میں ہم نے ممکن بنانا تھا۔ اس بچے کے جب موبائل فون ٹریکنگ اور باقی چیزوں پر ہم چلے تو پھر ہمیں پتا چلا کہ یہ بچہ یہاں سے موو ہو کے راولپنڈی جاتا ہے۔ یہ جو کیپٹل ہاسپٹل والے تھے وہاں پہ اس کی سرجری کی جاتی، سرجری اس کو آپ دیکھیں کہ ایک معصوم لڑکے کو صرف موبائل فون کا جھانسا دے کر ان لوگوں نے اس کا گردہ نکال لیا۔ جب ہمیں یہ ٹپ مل گئی تو ٹپ کے بعد ہم نے اس پہ کام کرنا شروع کر دیا۔ کام پر پتا چلا کہ اس پورے گینگ کے جو سرگنا ہیں اور جو انویسٹر ہیں وہ فیصل خان جو کہ پنڈی کا رہنے والا ہے اور محمد اکبر وہ بھی دھمیال راولپنڈی کا رہنے والا ہے، انہوں نے اس ہاسپٹل اور لیبارٹری کی آڑ میں یہ دھندا شروع کیا ہوا تھا۔ اس میں ہم نے 6 ملزمان گرفتار کر لیے۔ یہ ملزمان وہ ہیں جو انویسٹر ہیں یا فیسیلیٹیٹر ہیں یا دوسرے معصوم لوگوں کو گھیر کے وہاں پہ لے جاتے ہیں اور وہاں پہ ان کا گردہ ریموو کر دیا جاتا ہے، اور یہ ان لوگوں کو 50,000 یا لاکھ اتنے پیسے دیتے ہیں اور ان میں سے بھی پیسے درمیان میں مڈل مین کھا جاتا ہے، اور آگے پھر یہ بہت مہنگا جو غیر ملکی کچھ لوگ آتے ہیں ان کو گردہ یہ ٹرانسپلانٹ کیا جاتا ہے۔ اور آپ اس میں دیکھیں کہ بدقسمتی کیا ہے، اس میں 5 ڈاکٹرز انوالو ہیں جن میں میں ان کا نام آپ کو بتا دیتا ہوں جو ڈاکٹر اس میں انوالو ہیں۔ اس میں سرجن ہیں، انستھیزیا کے اسپیشلسٹ ہیں، ریڈیولوجسٹ ہیں، ڈاکٹر محمد شہزاد، ڈاکٹر محمد فواد ممتاز، ڈاکٹر محمد اویس، ڈاکٹر محمد اسلام، ڈاکٹر ظفر، یہ سارے پنڈی کے ڈاکٹر ہیں۔ اور اس میں ایک محمد شہزاد ممتاز جو کہ ڈاکٹر فواد ممتاز کا بھائی اور اپنے آپ کو وکیل کہتا ہے، یہ جعلی وکیل ہے، یہ ان کو پروٹیکشن دیتا ہے۔
اس میں انشاءاللہ تعالیٰ باقی جو ملزمان ہیں, جو ڈاکٹرز ہیں, ہم ان کی گرفتاری کے لیے بھی کوشش کر رہے ہیں, ریڈز کر رہے ہیں. اور ان میں سے ایک ڈاکٹر جو فواد ممتاز ہے, یہ اس سے پہلے بھی اسی گردہ فروشی کے چکر میں گرفتار ہو کے 18 مہینے جیل میں رہ چکا ہے. لیکن اس میں منافع اس قدر شرح زیادہ ہے کہ یہ لوگ گرفتار ہوتے ہیں, جیل جاتے ہیں, اس کے بعد پھر وہی دھندا شروع کر دیتے ہیں. آپ یہ دیکھیں, جس میں لاہور پولیس کو میں سمجھتا ہوں کہ ان کی بہت محنت ہے کہ راولپنڈی میں وہاں پہ کیپٹل ہاسپٹل میں یہ دھندا اتنے عرصے سے ہو رہا ہے, اور لاہور پولیس کا صرف ایک لڑکا ادھر ہمارا اغوا ہوتا ہے, اور اس لڑکے کی برآمدگی کے سلسلے میں ہم محنت کرتے ہیں. اور ملزمان ہیں وہ پنڈی سے پکڑے ہیں, اور بقایا بھی جو ملزمان ہیں وہ راولپنڈی کے ہیں. اور اس میں جو لوکل پولیس راولپنڈی کی, میں سمجھتا ہوں کہ انہیں اس سلسلے میں بہت زیادہ الرٹ اور ویجیلنٹ ہونا چاہیے تھا کہ اگر لاہور پولیس جا کے ادھر سے گرفتار کر سکتی ہے تو انہیں علم نہیں تھا کہ ان کے علاقے میں یہ سارا دھندا چل رہا ہے. اٹس ناٹ گیم آف ایلیگیشن, ناٹ ایٹ آل, لیکن میں سمجھتا ہوں کہ لوکل پولیس کو اس سلسلے میں بہت ویجیلنٹ ہونا چاہیے. یہاں تک اس میں ہم پوری کوشش یہ بھی کریں گے کہ جو ملزمان ہم نے پکڑے ہیں ان کی پراپر پروسیکیوشن کی جائے, اور پراپر پروسیکیوشن کے بعد ان کی ضمانتیں بھی نہ ہوں, اور وہ آگے ان کو ہم سزا یابی بھی کروا سکیں. تھینک یو ویری مچ.